बिस्मिल्लाहिर्रहमानिर्रहीम अस्सलाम वालेकुम। खेडां दे नाल मैं मुफाज करीम। नाज़रीन, T20 वर्ल्ड कप विच खराब परफॉर्मेंस तो बाद अलीम डार ने सिलेक्शन कमेटी तो इस्तीफा देता है। यह कहा जा रहा है कि अलीम डार दे PCB मैनेजमेंट दे नाल कोई इख्तलाफात चलते पे सीगे, डिसएग्री सीगे ते इत्थे तक कि उन्होंने तनख्वाह लैन तो भी इनकार किया सीगा। की मामलात सी? इस अलावा असीं गल करिए तो सलमान अली आगा ते कोच माइक हैसन उत्ते कोई गल नहीं करता पिया तो की वजह बन सकती है, उन्होंने हटाया जा सकता है या नहीं। तो शादाब खान का नाम आ रहा है कि उन्होंने कप्तानी सौंपी जा सकती है। तो उन्होंने असीं पास्ट रैकेट बारे गल करिए तो अफगानिस्तान के खिलाफ उन्होंने कप्तानी सौंपी गई सी, लेकिन वन साइडेड सीरीज़ हुई तो पाकिस्तान को शिकस्त का सामना करना पिया। इहदे ते असीं गल करांगे। साडे नाल मौजूद ने मियाँ असगर सलीमी साहब। मियाँ साहब वत जी आए। पहला तो यह दसो, अलीम डार ने जो इस्तीफा दिता है, यह चंगा ना होंदा कि इस्तीफा आकिब जावेद या असद शफीक तरफों आंदा, क्योंकि अलीम डार का तो कोई इन्ना क्रिकेट एक्सपीरियंस भी नहीं है, ना उन्होंने कोई क्रिकेट खेडी है, तो उन्होंने सिलेक्शन में क्यों शामिल थे? यह एक सवाल बनता है। जी मुफाज साहब, बिल्कुल इसे तरह ही है। अगर असी अपने क्रिकेट ਜਿਹੜੇ ਸ਼ਾਇਕੀਨ ਹੈਗੇ ਨੇ, ਜਿਹੜੇ ਕ੍ਰਿਕਟਰ ਹੈਗੇ ਨੇ, ਇਹਨਾਂ ਨੂੰ ਸਰੱਖਾਂ ਤੇ ਬਿਠਾ ਕੇ ਰੱਖਦੇ ਹੈਗੇ ਨੇ, ਉਹਨਾਂ ਨੂੰ ਆਪਣਾ ਹੀਰੋ ਮੰਨਦੇ ਹੈਗੇ ਨੇ, ਤੇ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਨਾ ਇਹ ਚੀਜ਼ ਦਾ ਵੀ ਹੱਕ ਹਾਸਲ ਹੈਗਾ ਹੈ ਕਿ ਅਗਰ ਟੀਮ ਭਰਪੂਰ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੈਗੀ, ਇਹਦੇ ਬਾਵਜੂਦ ਵੀ ਉਹ ਅੱਛਾ ਨਹੀਂ ਖੇਲੇ, ਬਾਰ-ਬਾਰ ਉਹਨਾਂ ਨੇ ਮਾਯੂਸਕੁਨ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ ਹੈਗਾ ਹੈ। ਤੇ ਬਿਲਕੁਲ ਜਿਹੜੇ ਹੈਗੇ ਨੇ ਨਾ ਕ੍ਰਿਕਟ ਸ਼ਾਇਕੀਨ ਔਰ ਪਾਕਿਸਤਾਨ ਕ੍ਰਿਕਟ ਬੋਰਡ ਹੱਕ ਬਜਾਨਬ ਹੈਗਾ ਹੈ ਕਿ ਇਹਨਾਂ ਕੋਲੋਂ ਪੁੱਛੇ ਕਿ ਬਈ ਤੁਸੀਂ ਸਭ ਕੁਝ ਮਿਲਣ ਦੇ ਬਾਵਜੂਦ ਅੱਛੀ ਕਾਰਕਰਦਗੀ ਦਾ ਮੁਜ਼ਾਹਰਾ ਕਿਉਂ ਨਹੀਂ ਕੀਤਾ ਹੈਗਾ। ਤੇ ਜਦੋਂ ਤੁਹਾਨੂੰ ਪਤਾ ਹੈ ਕਿ ਪਰਸੋਂ ਆਈ ਹੈ ਟੀਮ, ਬਿਲਕੁਲ ਟੋਲੀਆਂ ਦੀ ਸ਼ਕਲ ਦੇ ਵਿੱਚ ਇੱਕ ਖਿਡਾਰੀਆਂ ਦੇ ਚਿਹਰੇ ਜਿਹੜੇ ਹੈਗੇ ਨੇ ਨਾ ਬਿਲਕੁਲ ਉਤਰੇ ਹੋਏ ਸੀ, ਔਰ ਆਪਣੀ ਪ੍ਰਾਈਵੇਟ ਗੱਡੀਆਂ ਦੇ ਵਿੱਚੋਂ ਇਹ ਆਪਣਾ ਇੱਕ ਦੋ ਕਰਕੇ ਗਏ ਹੈਗੇ ਨੇ। ਤੇ ਮੈਂ ਸਮਝਦਾ ਵਾਂ ਕਿ ਇਹਨਾਂ ਨੇ ਜਿਹੜਾ ਗਾਣਾ ਬਿਲਕੁਲ ਮਾਯੂਸੀ ਇੰਤਹਾਈ ਮਾਯੂਸਕੁਨ ਖੇਲ ਪੇਸ਼ ਕੀਤਾ ਹੈਗਾ, ਜਿੰਦੀ ਵਜ੍ਹਾ ਨਾਲ ਜਿਹੜੇ ਸ਼ਾਇਕੀਨ ਹੈਗੇ ਨੇ ਉਹ ਵੀ ਗੁੱਸੇ ਦੇ ਵਿੱਚ ਹੈਗੇ ਨੇ। ਪਾਕਿਸਤਾਨ ਕ੍ਰਿਕਟ ਬੋਰਡ ਉਹਨਾਂ ਨੂੰ ਵੀ ਇਹ ਚੀਜ਼ ਦਾ ਰੰਝ ਹੈਗਾ ਹੈ ਕਿ ਬਈ ਤੁਹਾਨੂੰ ਹਰ ਤਰ੍ਹਾਂ ਦੀ ਸਹੂਲੀਅਤ ਅਸੀਂ ਦਿੱਤੀਆਂ ਹੈਗੀਆਂ ਨੇ, ਤੇ ਤੁਸੀਂ ਇਹਦੇ ਤੇ ਪੂਰਾ ਕਿਉਂ ਨਹੀਂ ਉਤਰੇਗੇ। ਹੁਣ ਜਿੱਥੋਂ ਤੱਕ ਸਵਾਲ ਹੁੰਦਾ ਹੈ ਕਿ ਟੀਮ ਮੈਨੇਜਮੈਂਟ ਦੇ ਵਿੱਚ ਵੀ ਤਬਦੀਲੀਆਂ ਦੀ ਗੱਲਬਾਤ ਹੋ ਰਹੀ ਹੈ, ਸਿਲੈਕਸ਼ਨ ਕਮੇਟੀ ਦੇ ਵਿੱਚ ਵੀ ਹੋ ਰਹੀ ਹੈ, ਖਿਡਾਰੀਆਂ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ 50-50 ਲੱਖ ਰੁਪਏ ਦਾ ਜਿਹੜਾ ਹੈਗਾ ਨਾ ਜੁਰਮਾਨਾ ਵੀ ਕਰ ਦਿੱਤਾ ਹੈਗਾ। ਲੇਕਿਨ ਮੈਂ ਤੁਹਾਨੂੰ ਮੁਫਾਜ਼ ਸਾਹਿਬ ਦੱਸਾਂ ਕਿ ਜਿਹੜਾ 50 ਲੱਖ ਦਾ ਜੁਰਮਾਨਾ ਹੈਗਾ ਨਾ ਬਿਲਕੁਲ ਹੀ ਮਾਮੂਲੀ ਹੈਗਾ। ਖਿਡਾਰੀਆਂ ਦੇ ਵਾਸਤੇ ਕੀ ਹੈਗਾ ਕਿ ਜਿਹੜੇ PSL ਦੇ ਵਿੱਚ ਸਾਇਮ ਅਯੂਬ ਜੈਸਾ ਖਿਡਾਰੀ ਜਿਹੜਾ 12.5 ਕਰੋੜ ਰੁਪਏ ਦੇ ਵਿੱਚ ਵਿਕਦਾ ਹੈਗਾ, ਠੀਕ ਹੈ, ਤਕਰੀਬਨ ਕੋਈ ਡੇਢ ਕੁ ਮਹੀਨੇ ਦਾ ਇਵੈਂਟ ਹੈਗਾ, ਡੇਢ ਮਹੀਨੇ ਦੇ ਵਿੱਚ ਉਹਨੇ 12.5 ਕਰੋੜ ਰੁਪਇਆ ਕਮਾ ਲੈਣਾ ਹੈਗਾ ਹੈ। ਔਰ ਉਹਦੇ ਬਾਅਦ ਜਿਹੜੇ ਅਗਰ ਕੋਈ ਅੱਛੀ ਕਾਰਕਰਦਗੀ ਦਿਖਾਉਂਦਾ ਹੈਗਾ, ਜਿਹੜੇ ਇਨਾਮਾਤ ਨੇ, ਮੈਨ ਆਫ ਦੀ ਮੈਚ ਨੇ, ਦੂਸਰੀ ਚੀਜ਼ਾਂ ਹੈਗੀਆਂ ਨੇ, ਉਹ ਤੇ ਬਾਅਦ ਦੀਆਂ ਚੀਜ਼ਾਂ ਹੈਗੀਆਂ ਨੇ ਨਾ। ਤੇ ਤੁਸੀਂ 50 ਲੱਖ ਰੁਪਈਆ ਜਿਹੜਾ ਹੈਗਾ ਨਾ ਉਹਨਾਂ ਨੂੰ ਆਪਣਾ ਜੁਰਮਾਨਾ ਕਰ ਰਹੇ ਹੈਗੇ ਨੇ। ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਉਹ ਖਿਡਾਰੀ ਜਿਹੜੇ ਟੀਮ ਦੇ ਵਿੱਚ ਨਵੇਂ ਆਏ ਨੇ ਔਰ ਉਹਨਾਂ ਨੇ ਪਰਫਾਰਮੈਂਸ ਦਾ ਮੁਜ਼ਾਹਰਾ ਵੀ ਕੀਤਾ ਹੈਗਾ ਹੈ। ਮਿਸਾਲ ਦੇ ਤੌਰ ਤੇ ਸਾਹਿਬਜ਼ਾਦਾ ਫਰਹਾਨ ਹੈਗਾ, ਹਾਲੀ ਤੱਕ ਵੀ ਵਰਲਡ ਕੱਪ ਦੇ ਵਿੱਚ ਉਹਦਾ ਸਭ ਤੋਂ ਜ਼ਿਆਦਾ ਉਹਨੇ ਸਕੋਰ ਕੀਤਾ ਹੈਗਾ। ਉਹਨੂੰ ਵੀ ਤੁਸੀਂ ਜਿਹੜਾ ਹੈਗਾ ਨਾ ਅਗਰ 50 ਲੱਖ ਰੁਪਇਆ ਜੁਰਮਾਨਾ ਕਰਦੇ ਜੇ। ਉਸਮਾਨ ਤਾਰਿਕ ਨੇ ਵੀ ਅਗਰ ਬਹੁਤ ਅੱਛੀ ਬੋਲਿੰਗ ਨਹੀਂ ਕੀਤੀ ਤੇ ਬਹੁਤ ਬੁਰੀ ਵੀ ਨਹੀਂ ਕੀਤੀ, ਉਹ ਠੀਕ ਰਿਹਾ ਹੈਗਾ ਔਰ ਹਰੀਫ ਟੀਮਾਂ ਵਾਸਤੇ ਇੱਕ ਜਿਹੜੀ ਹੈ ਨਾ ਬਿਲਕੁਲ ਦਹਿਸ਼ਤ ਦੀ ਅਲਾਮਤ ਵੀ ਬਣਿਆ ਰਿਹਾ ਹੈਗਾ। ਤੁਸੀਂ ਉਹਨਾਂ ਨੂੰ ਵੀ 50 ਲੱਖ ਰੁਪਇਆ ਕਰ ਰਹੇ ਜੇ। ਔਰ ਬਾਬਰ ਆਜ਼ਮ ਹੈ, ਨਵਾਜ਼ ਹੈ, ਸ਼ਾਦਾਬ ਹੈ, ਸ਼ਹੀਨ ਅਫਰੀਦੀ ਹੈ, ਜਿਨ੍ਹਾਂ ਦਾ ਖੇਲ ਕੋਈ ਹੈ ਨਹੀਂ, ਜਿਨ੍ਹਾਂ ਦੀ ਕਾਰਕਰਦਗੀ ਕੋਈ ਨਹੀਂ ਹੈਗੀ, ਤੁਸੀਂ ਉਹਨਾਂ ਨੂੰ ਵੀ ਕਰ ਰਹੇ ਹੈਗੇ ਨੇ। ਇਸ ਵਕਤ ਇਹ ਹੋਣਾ ਸੀ ਕਿ ਚਾਹੀਦਾ ਹੈਗਾ ਸੀ ਕਿ ਜਿਹੜੇ ਖਿਡਾਰੀ ਜਿਨ੍ਹਾਂ ਨੇ ਮਾਯੂਸਕੁਨ ਕਾਰਕਰਦਗੀ ਦਿਖਾਈ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਨਾ ਸਖਤ ਉਹਨਾਂ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਣਾ ਚਾਹੀਦਾ ਹੈਗਾ ਸੀ। ਜਿੱਥੋਂ ਤੱਕ ਹੁਣ ਤੁਸੀਂ ਕਹਿ ਰਹੇ ਹੈਗੇ ਜੇ ਕਿ ਸਿਲੈਕਸ਼ਨ ਕਮੇਟੀ ਤੋਂ ਹਾਲੀ ਤੱਕ ਜਿਹੜਾ ਹੈਗਾ ਨਾ ਇੱਕ ਬਾਜ਼ਾਬਤਾ ਤੌਰ ਤੇ ਜਿਹੜਾ ਹੈਗਾ ਨਾ ਅਲੀਮ ਡਾਰ ਦਾ ਇਸਤੀਫਾ ਆਇਆ ਹੈਗਾ। ਮੈਂ ਤੁਹਾਨੂੰ ਇਹ ਦੱਸਾਂ ਕਿ ਮੈਂ ਅਲੀਮ ਡਾਰ ਨੂੰ ਤਕਰੀਬਨ 20-25 ਸਾਲ ਤੋਂ ਬਲਕਿ ਇਸ ਤੋਂ ਵੀ ਜ਼ਿਆਦਾ ਜਾਣਨਾ ਹੈਗਾ ਵਾ। ਬੜੇ ਹੀ ਸ਼ਰੀਫੁ ਨਫਸ ਇਹ ਸ਼ਖਸੀਅਤ ਹੈਗੇ ਨੇ ਔਰ ਬੜੇ ਮਿਹਨਤੀ ਹੈਗੇ ਨੇ। ਜੋ ਵੀ ਇਹ ਕੰਮ ਇਹਨਾਂ ਨੂੰ ਦਿੱਤਾ ਜਾਂਦਾ ਇਮਾਨਦਾਰੀ ਨਾਲ ਕਰਦੇ ਹੈਗੇ ਨੇ। ICC ਦੇ ਐਲੀਟ ਪੈਨਲ ਦੇ ਵਿੱਚ ਵੀ ਰਹੇ ਹੈਗੇ ਨੇ ਔਰ ਇਹਨਾਂ ਨੇ ਆਪਣੀ ਅੰਪਾਇਰਿੰਗ ਦੀ ਵਜ੍ਹਾ ਦੇ ਨਾਲ, ਆਪਣੇ ਜਿਹੜੇ ਅੰਪਾਇਰਿੰਗ ਦੇ ਫੈਸਲੇ ਨੇ ਉਹਨਾਂ ਦੀ ਵਜ੍ਹਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਕੱਦ ਤੇ ਨਾਮ ਹਮੇਸ਼ਾ ਜਿਹੜਾ ਉੱਚਾ ਹੀ ਰੱਖਿਆ ਗਿਆ। ਲੇਕਿਨ ਇੱਥੇ ਸਵਾਲ ਫਿਰ ਉਹੀ ਪੈਦਾ ਹੁੰਦਾ ਹੈ ਕਿ ਸਿਲੈਕਸ਼ਨ ਕਮੇਟੀ ਦੇ ਵਿੱਚ ਅਲੀਮ ਡਾਰ ਦਾ ਕੰਮ ਹੀ ਨਹੀਂ ਸੀ ਹੈਗਾ ਕਿ ਤੁਸੀਂ ਜਿਹੜਾ ਗਾਣਾ ਅਲੀਮ ਡਾਰ ਨੂੰ ਸਿਲੈਕਸ਼ਨ ਕਮੇਟੀ ਦਾ ਹਿੱਸਾ ਬਣਾਓ। ਉਹ ਬਈ ਅਗਰ ਉਹਨਾਂ ਕੋਲ ਤੁਸੀਂ ਕੰਮ ਲੈਣਾ ਹੈ ਤਾਂ ਅੰਪਾਇਰਿੰਗ ਦੇ ਵਿੱਚ ਲਵੋ। ਜੋ ਉਹਨਾਂ ਨੇ ਸਾਰੀ ਜ਼ਿੰਦਗੀ ਜੋ ਕੁਝ ਉਹਨਾਂ ਨੇ ਕੰਮ ਕੀਤਾ ਹੈਗਾ ਤੁਸੀਂ ਉਹਦੇ ਮੁਤਾਬਿਕ ਲੈ ਕੇ ਚੱਲਿਓ। ਤੁਸੀਂ ਉਹਨੂੰ ਸਿਲੈਕਸ਼ਨ ਕਮੇਟੀ ਦੇ ਵਿੱਚ ਵਾੜ ਦਿੱਤਾ। ਜਿੰਨੇ ਸ਼ਾਤਰ ਖਿਡਾਰੀ ਨੇ ਔਰ ਸਾਰੇ ਜਿਹੜੇ ਹੈਗੇ ਨੇ ਨਾ ਜਿਹੜੇ ਵਿਕਟ ਦੇ ਦੋਨੋਂ ਤਰਫ ਖੇਡਦੇ ਹੈਗੇ ਨੇ, ਵਹਾਬ ਰਿਆਜ਼ ਜਿਹੜਾ ਹੈਗਾ ਨਾ ਹਮੇਸ਼ਾ ਜਿਹੜਾ ਹੈਗਾ ਨਾ ਜਦੋਂ ਦਾ ਆਇਆ ਹੈਗਾ ਇਹਨੇ ਬਿਲਕੁਲ ਜਿਹੜਾ ਹੈਗਾ ਨਾ ਪਾਕਿਸਤਾਨ ਕ੍ਰਿਕਟ ਟੀਮ ਦਾ ਬੇੜਾ ਗਰਕ ਕਰ ਦਿੱਤਾ ਹੈਗਾ। ਜਦੋਂ ਐਡਵਾਈਜ਼ਰ ਬਣਦਾ ਔਰੋਂ ਵੀ ਜਿਹੜੇ ਹੈਗੇ ਨੇ ਪੁੱਠੇ ਮਸ਼ਵਰਿਆਂ ਦੇ ਨਾਲ ਫਾਇਦੇ ਦੇ ਬਜਾਏ ਉਲਟਾ ਨੁਕਸਾਨ ਹੁੰਦਾ ਹੈ। ਅਸਦ ਸ਼ਫੀਕ ਜਿਹੜਾ ਹੈਗਾ
ਉਹ ਹੋਇਆ ਨਾ ਹੋਇਆ ਇੱਕੋ ਹੀ ਬਰਾਬਰ ਹੈਗਾ। ਉਹਨੇ ਮੈਨੂੰ ਨਹੀਂ ਪਤਾ ਇਸ ਵਕਤ ਸਾਰੇ ਦਾ ਸਾਰਾ ਜਿਹੜਾ ਹੈਗਾ ਨਾ ਉਹਨੂੰ ਪੂਰੀ ਜਿਹੜੇ ਸਿਲੈਕਸ਼ਨ ਕਮੇਟੀ ਨੂੰ ਜਿਹੜਾ ਹੈਗਾ ਨਾ ਕੈਪਚਰ ਕੀਤਾ ਹੈ ਉਹ ਆਕਿਬ ਜਾਵੇਦ ਹੈਗਾ। ਔਰ ਅਗਰ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਜਾਏ ਉਹ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਮੇਰਾ ਖਿਆਲ ਹੈ ਇਸ ਤੋਂ ਸਮਝਦਾਰ ਬੰਦਾ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਨਹੀਂ ਹੈਗਾ। ਇਹ ਕ੍ਰਿਕਟ ਦਾ ਸ਼ਾਇਦ ਰਸਤੂ ਹੈਗਾ ਕਿ ਜਿਹੜਾ ਹੈਗਾ ਨਾ ਪੂਰੇ ਮਾਮਲਾ ਦੇ ਹੁੰਦਿਆਂ ਬਿਲਕੁਲ ਠੀਕ ਹੋ ਜਾਣਗੇ। ਇਹਨਾਂ ਨੂੰ ਕੋਚਿੰਗ ਦੀ ਵੀ ਜ਼ਿੰਮੇਵਾਰੀ ਦਿੱਤੀ ਤੇ ਪਤਾ ਨਹੀਂ ਕਿਹੜੇ ਕਿਹੜੇ ਐਕਸਪੈਰੀਮੈਂਟ। ਔਰ ਜਿਹੜਾ ਹੈਗਾ ਨਾ ਸਭ ਤੋਂ ਵੱਡੀ ਹੈ ਜਿਹੜੇ ਲੋਕ ਹੈਗੇ ਨੇ ਇਸ ਕ੍ਰਿਕਟ ਬੋਰਡ ਦੇ ਵਿੱਚ ਇਹ ਬੜੇ ਹੀ ਸਿਆਣੇ ਲੋਕ ਹੈਗੇ ਨੇ। ਟੀਮ ਜਦੋਂ ਜਿੱਤਦੀ ਉਹ ਸਾਰਾ ਕ੍ਰੈਡਿਟ ਜਿਹੜਾ ਹੈਗਾ ਉਹ ਆਪ ਲੈ ਲੈਂਦੇ ਹੈਗੇ ਨੇ ਤੇ ਜਦੋਂ ਟੀਮ ਹਾਰ ਜਾਂਦੀ ਹੈ ਤੇ ਕ੍ਰੈਡਿਟ ਖਿਡਾਰੀਆਂ ਨੇ ਪਾ ਦਿੰਦਾ ਜਾਂਦਾ ਹੈ ਜਾਂ ਕੋਈ ਹੋਰ ਕੋਈ ਨਾ ਕੋਈ ਜਵਾਜ਼ ਕਰ ਲਿੱਤਾ ਜਾਂਦਾ ਹੈਗਾ। ਤੇ ਮੈਂ ਸਮਝਦਾ ਵਾਂ ਕਿ ਜਿਹੜਾ ਅਲੀਮ ਖਾਨ ਆਪਣਾ ਅਲੀਮ ਡਾਰ ਨੇ ਜਿਹੜਾ ਖੁਦ ਹੀ ਅਸਤੀਫਾ ਆਪਣਾ ਦੇ ਕੇ ਇੱਕ ਅੱਛਾ ਆਪਣਾ ਜਿਹੜਾ ਹੈਗਾ ਨਾ ਜੁਰਤਮੰਦਾਨਾ ਉਹਨਾਂ ਨੇ ਕਦਮ ਚੁੱਕਿਆ ਹੈਗਾ। ਔਰ ਉਹਨਾਂ ਨੇ ਫੀਲ ਕੀਤਾ ਕਿ ਹਾਂਜੀ ਅਗਰ ਸਿਲੈਕਸ਼ਨ ਕਮੇਟੀ ਦੀ ਵਜ੍ਹਾ ਦੇ ਨਾਲ ਅਗਰ ਟੀਮ ਹਾਰੀ ਹੈ ਤਾਂ ਫਿਰ ਜ਼ਿੰਮੇਦਾਰ ਮੈਂ ਵੀ ਹੈਗਾ ਵਾ। ਤੇ ਲਿਹਾਜ਼ਾ ਮੈਨੂੰ ਜਿਹੜਾ ਹੈਗਾ ਨਾ ਬੜੇ ਅੰਦਾਜ਼ ਦੇ ਵਿੱਚ ਬੜੇ ਜਿਹੜੇ ਹੈਗੇ ਨੇ ਨਾ ਹੁਣ ਵਕਤ ਆ ਗਿਆ ਕਿ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤੇ ਬਾਕੀ ਵੀ ਜਿਹੜੇ ਹੈਗੇ ਨੇ ਮੇਰਾ ਖਿਆਲ ਹੈ ਕਿ ਇਹਦੇ 'ਚ ਹੁਣ ਜ਼ਿੰਮੇਦਾਰ ਸਿਰਫ ਸਿਲੈਕਸ਼ਨ ਕਮੇਟੀ ਵੀ ਨਹੀਂ ਹੈਗੀ, ਇਹਦੇ 'ਚ ਜ਼ਿੰਮੇਦਾਰ ਤੇ ਕਪਤਾਨ ਵੀ ਹੈਗਾ, ਸੁਲਮਾਨ ਅਲੀ ਆਗਾ ਵੀ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਈਕ ਹੈਸਨ ਦੇ ਵਿੱਚ ਕਿਹੜੇ ਸੁਰਖਾਬ ਦੇ ਪੜ ਲੱਗੇ ਸੀ ਕਿ ਤੁਸੀਂ ਇੰਨਾ ਜਿਹੜਾ ਹੈਗਾ ਨਾ ਉਹਨੂੰ ਇੰਨਾ ਭਾਰੀ ਜਿਹੜੇ ਮੁਆਵਜ਼ਿਆਂ ਤੇ ਉਹਨੂੰ ਤੁਸੀਂ ਆਪਣਾ ਹੈਡ ਕੋਚ ਲਾ ਦਿੱਤਾ। ਔਰ ਤਮਾਮ ਤਰ ਜਿਹੜੇ ਹੈਗੇ ਨੇ ਅਗਰ ਉਹਨਾਂ ਤੁਸੀਂ ਵੈਸੇ ਪ੍ਰੋਫਾਈਲ ਚੈੱਕ ਕਰ ਲਿੱਤੀ ਜਾਏ ਬਹੁਤ ਹੀ ਹਾਈ ਲੈਵਲ ਦਾ ਤੇ ਇੰਟਰਨੈਸ਼ਨਲ ਕੋਚ ਹੀ ਨਹੀਂ ਹੈਗਾ। ਇੱਥੇ ਬੇਸਿਕਲੀ ਮੈਂ ਤੁਹਾਨੂੰ ਇੱਕ ਮੁਫਾਜ਼ ਸਾਹਿਬ ਚੀਜ਼ ਦੱਸਾਂ, ਅਸੀਂ ਜਿਹੜੇ ਹੈਗੇ ਨਾ ਗੋਰੀ ਚਮੜੀ ਦੇ ਜਿਹੜੇ ਹੈਗੇ ਨੇ ਉਹਦੇ ਤੋਂ ਬੜੀ ਜਲਦੀ ਮਰੂਬ ਹੋ ਜੰਨੇ ਹੈਗੇ ਆ। ਸਾਡੇ ਕੋਲ ਹੋ ਸਕਦਾ ਕਿ ਇਸ ਤੋਂ ਕਈ ਗੁਣਾ ਜ਼ਿਆਦਾ ਬਿਹਤਰ ਜਿਹੜੇ ਹੈਗੇ ਨੇ ਆਪਣਾ ਕੋਚ ਹੋਣ, ਲੇਕਿਨ ਹਮੇਸ਼ਾ ਜਿਹੜੀ ਹੈਗੀ ਨਾ ਸਾਡੀ ਪ੍ਰੈਫਰੈਂਸ ਹੁੰਦੀ ਹੈ ਕਿ ਕੋਈ ਗੈਰ ਮੁਲਕੀ ਕੋਚ ਆ ਜਾਏ। ਬਾਕੀ ਇਹਦੇ ਇਲਾਵਾ ਜਿਹੜਾ ਬੈਟਿੰਗ ਕੋਚ ਹੈਗਾ, ਬੈਟਿੰਗ ਕੋਚ ਸਭ ਤੋਂ ਵੱਡਾ ਕੁਐਸਚਨ ਮਾਰਕ ਹੈਗਾ ਸੀ ਕਿ ਬੈਟਿੰਗ ਕੋਚ ਦੀ ਚੂੰਕਿ ਇਹਦੇ ਵਿੱਚ ਹੈ ਵਰਲਡ ਕੱਪ ਦੇ ਵਿੱਚ ਬੈਟਿੰਗ ਕੋਚ ਇੱਕ ਅੱਛਾ ਹੁੰਦਾ ਨਾ, ਅੱਛਾ ਕੋਚ ਉਹਦੀ ਜਿਹੜੀ ਹੈਗੀ ਨਾ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਸੀ। ਬੈਟਿੰਗ ਕੋਚ ਤੁਹਾਡਾ ਨਜ਼ਰ ਹੀ ਨਹੀਂ ਆਇਆ ਹੈਗਾ ਕਿ ਉਹਨੇ ਖਿਡਾਰੀਆਂ ਨੂੰ ਕੀ ਦੱਸਿਆ ਹੈਗਾ, ਉਹਦੀ ਆਪਣੀ ਕੀ ਪਰਫਾਰਮੈਂਸ ਹੈਗੀ ਸੀ ਕਿ ਜਿਹੜੇ ਹੈਗੇ ਨੇ ਨਾ ਕਿ ਉਹਨਾਂ ਨੇ ਜਿਹੜੇ ਪਾਕਿਸਤਾਨ ਟੀਮ ਦੇ ਜਿਹੜੇ ਬੈਟਰ ਨੇ ਉਹਨੂੰ ਬੈਟਿੰਗ ਦੇ ਜਿਹੜੇ ਟਿਪਸ ਦੱਸਣੇ ਸੀ। ਬੇਸਿਕਲੀ ਬੈਟਿੰਗ ਕੋਚ ਦੀ ਜਿਹੜੀ ਤਕਰਰੀ ਹੈਗੀ ਸੀ ਉਹ ਵੀ ਮੇਰਾ ਖਿਆਲ ਹੈ ਕਿ ਉਹ ਮੈਰਿਟ ਦੇ ਖਿਲਾਫ ਹੈਗੀ ਸੀ। ਉਹ ਬੈਟਿੰਗ ਕੋਚ 'ਚ ਕੋਈ ਹੋਰ ਲਾਣਾ ਚਾਹੀਦਾ ਸੀ। ਇਹਦੇ ਇਲਾਵਾ ਜਿਹੜਾ ਹੈਗਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਕਿ ਚੂੰਕਿ ਸਾਰਿਆਂ ਨੂੰ ਪਤਾ ਸੀ ਕਿ ਜਿਹੜੀ ਬਰਸਗੀਰ ਦੀਆਂ ਪਿੱਛਾਂ ਹੈਗੀਆਂ ਨੇ ਸਪੈਸ਼ਲੀ ਜਿਹੜਾ ਇੰਡੀਆ ਔਰ ਸ੍ਰੀਲੰਕਾ ਜਿਹੜੇ ਹੈਗੀਆਂ ਨੇ ਇਹ ਸਪਿਨਰ ਨੂੰ ਸਪੋਰਟ ਕਰਦੀਆਂ ਨੇ। ਔਰ ਅਸੀਂ ਸਪਿਨਰ ਵਾਸਤੇ ਜਿਹੜੇ ਹੈਗੇ ਨੇ ਅਸੀਂ ਤਮਾਮ ਤਰ ਮਾਮਲਾਤ ਅਸੀਂ ਦੇਖ ਰਹੇ ਹੈਗੇ ਸੀ, ਲੇਕਿਨ ਅਸੀਂ ਸਪਿਨ ਬੋਲਿੰਗ ਕੋਚ ਨਹੀਂ ਲਾਇਆ ਹੈਗਾ। ਕਿੱਡੀ ਵੱਡੀ ਜਿਹੜੀ ਹੈਗੀ ਹੈ ਨਾ ਕਿ ਅਸੀਂ ਟੀਮ ਦੇ ਵਿੱਚ 4-4 5-5 6-6 ਸਪਿਨਰ ਖਿਲਾ ਰਹੇ ਹੈਗੇ ਆ ਤੇ ਸਪਿਨ ਬੋਲਿੰਗ ਕੋਚ ਹੀ ਨਹੀਂ ਹੈਗਾ। ਇਹ ਵੀ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈਗਾ। ਇੱਥੇ ਵੀ ਜਿਹੜੇ ਹੈਗੇ ਨੇ ਨਾ ਸੋਚਣਾ ਚਾਹੀਦਾ ਹੈਗਾ ਸੀ ਕਿ ਇੱਥੇ ਸਾਨੂੰ ਹੋਣਾ ਚਾਹੀਦਾ ਸੀ। ਔਰ ਇਹਦੇ ਬਾਅਦ ਅਸੀਂ ਬਹੁਤ ਜ਼ਿਆਦਾ ਜਿਹੜੇ ਆਲਰਾਊਂਡਰ ਜਿਹੜੇ ਹੈਗੇ ਨੇ ਉਹਨਾਂ ਤੇ ਰਿਲਾਈ ਕਰਦੇ ਰਹੇ। ਉਹਦੇ ਵਾਸਤੇ ਵੀ ਸਾਡੇ ਕੋਲ ਕੋਈ ਅੱਛਾ ਸਪੈਸ਼ਲਾਈਜ਼ ਜਿਹੜਾ ਹੈਗਾ ਨਾ ਆਲਰਾਊਂਡਰ ਕੋਚ ਨਹੀਂ ਸੀ ਹੈਗਾ ਜਾਂ ਹਾਰਡ ਹਿੱਟਰ ਕੋਚ ਨਹੀਂ ਸੀ ਹੈਗਾ ਜਿਹੜਾ ਪਲੇਅਰਾਂ ਨੂੰ ਦੱਸ ਦਿੱਤਾ ਕਿ ਬਈ ਹਾਂ ਤੁਸੀਂ ਜਿਹੜਾ ਹੈਗਾ ਨਾ ਆਪਣਾ ਸਟ੍ਰਾਈਕ ਰੇਟ ਕਿਵੇਂ ਜ਼ਿਆਦਾ ਵਧਾਉਣਾ ਹੈ, ਤੇਜ਼ ਕਿਵੇਂ ਖੇਲਣਾ ਹੈਗਾ। ਔਰ ਸਾਰੇ ਦੇ ਸਾਰਾ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਕਾਫੀ ਗਲਤੀਆਂ ਵੀ ਸਾਡੇ ਕੋਲ ਹੋਈਆਂ ਨੇ ਜਿੰਦੀ ਵਜ੍ਹਾ ਨਾਲ ਸਾਨੂੰ ਤਾਂ ਕੁਦਰਤ ਦੇ ਕਾਫੀ ਮੌਕੇ ਵੀ ਦਿੱਤੇ ਕਿ ਤੁਸੀਂ ਬਾਹਰ ਨਾ ਹੋਵੋ। ਲੇਕਿਨ ਮੇਰਾ ਖਿਆਲ ਹੈ ਕਿ ਅਸੀਂ ਖੁਦ ਹੀ ਸੈਮੀਫਾਈਨਲ ਤੱਕ ਨਹੀਂ ਸੀ ਜਾਣਾ ਚਾਹੁੰਦੇ ਕਿ ਅਸੀਂ ਐਫਰਟ ਹੀ ਨਹੀਂ ਕੀਤੀ ਕਿਉਂਕਿ ਅਸੀਂ ਅੱਗੇ ਵਧਣ ਦੀ ਅਸੀਂ ਸੈਮੀਫਾਈਨਲ ਤੱਕ ਜਾਣ ਦੀ ਐਫਰਟ ਹੀ ਨਹੀਂ ਕੀਤੀ। ਸਾਡਾ ਜਿਹੜਾ ਪਹਿਲੇ ਮਰਹਲੇ ਦੇ ਵਿੱਚ ਵੀ ਬਹੁਤ ਗਰੁੱਪ ਜਿਹੜਾ ਹੈਗਾ ਨਾ ਬਹੁਤ ਮੁਸ਼ਕਲ ਨਹੀਂ ਸੀ ਹੈਗਾ। ਔਰ ਉਹਦੇ ਬਾਅਦ ਜਿਹੜਾ ਹੈਗਾ ਨਾ ਸੁਪਰ 8 ਦੇ ਵਿੱਚ ਵੀ ਸਾਨੂੰ ਕੋਈ ਬਹੁਤ ਵੱਡੀਆਂ ਟੀਮਾਂ ਨਹੀਂ ਸੀ ਮਿਲੀਆਂ ਹੈਗੀਆਂ, ਮੁਨਾਸਬ ਟੀਮਾਂ ਹੈਗੀਆਂ ਸੀ। ਥੋੜੀ ਜਿਹੀ ਐਫਰਟ ਕੀਤੀ ਜਾਂਦੀ ਅਸੀਂ ਅੱਗੇ ਜਾ ਸਕਦੇ ਹੈਗੇ ਸੀ। ਤੇ ਹੁਣ ਮੇਰਾ ਖਿਆਲ ਹੈ ਕਿ ਜਿੱਥੋਂ ਤੱਕ ਅੱਗੇ ਫਿਰ ਇੱਕ ਸਵਾਲ ਪੈਦਾ ਹੋ ਰਿਹਾ ਹੈ ਕਿ ਹੁਣ ਚੇਂਜਸ ਕਿਹੜੀਆਂ ਹੋਣਗੀਆਂ। ਇੱਕ ਮੈਂ ਤੁਹਾਨੂੰ ਚੀਜ਼ ਦੱਸ ਦਿਆਂ ਵੈਸੇ ਕਿ ਹੁਣ ਚੂੰਕਿ ਪਾਕਿਸਤਾਨ ਦੇ ਮੁਸਤਕਬਲ ਕਰੀਬ ਦੇ ਵਿੱਚ 2020 ਕੋਈ ਐਸੀ ਸੀਰੀਜ਼ ਨਹੀਂ ਹੈਗੀ ਤੇ ਲਿਹਾਜ਼ਾ ਜਿਹੜਾ ਹੈਗਾ ਨਾ ਮੇਰਾ ਖਿਆਲ ਹੈ ਕਿ ਫੌਰੀ ਤੌਰ ਤੇ ਜਿਹੜਾ ਹੈਗਾ ਨਾ ਤੁਸੀਂ ਆਪਣਾ ਟੀਮ 'ਚ ਤਬਦੀਲੀਆਂ ਕਰਨ ਦੀ ਬਜਾਏ ਵੇਟ ਐਂਡ ਸੀ। ਸਪੈਸ਼ਲੀ ਤੁਸੀਂ ਪਾਕਿਸਤਾਨ ਸੁਪਰ ਲੀਗ ਜਿਹੜਾ 26 ਮਾਰਚ ਤੋਂ ਸ਼ੁਰੂ ਹੋਣਾ ਹੈ ਉਹਨੂੰ ਕਮ ਸੇ ਕਮ ਦੇਖੋ, ਪੂਰਾ ਇਵੈਂਟ ਦੇਖ ਲਓ। ਉਹਦੇ ਵਿੱਚ ਜਿਹੜੇ ਹੈਗੇ ਨੇ ਨਾ ਇੱਕ ਮੈਂ ਤਜਵੀਜ਼ ਵੀ ਦੇਣਾ ਹੈਗਾ ਵਾ ਕਿ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਨਜ਼ਰ ਆ ਰਿਹਾ ਜਾਂ ਸਿਲੈਕਸ਼ਨ ਕਮੇਟੀ ਨੂੰ ਨਜ਼ਰ ਆ ਰਿਹਾ ਕਿ ਇਹ ਮੁਸਤਕਬਲ ਦੇ ਕਪਤਾਨ ਹੋ ਸਕਦੇ ਨੇ, ਉਹਨਾਂ ਨੂੰ ਜਿਹੜਾ ਹੈਗਾ ਨਾ ਉਹਨਾਂ ਨਜ਼ਰ 'ਚ ਰੱਖ ਲਵੋ। ਔਰ ਇਹ ਜਿਹੜੀਆਂ 8 ਫਰੈਂਚਾਈਜ਼ ਹੈਗੀਆਂ ਨੇ ਉਹਨਾਂ ਦੇ ਮਾਲਕਾਂ ਨੂੰ ਵੀ ਕਹੋ ਕਿ ਇਹਨਾਂ ਨੂੰ ਜਿਹੜੇ ਹੈਗੇ ਨੇ ਨਾ ਤੁਸੀਂ ਅੱਛੀ ਤਰ੍ਹਾਂ ਪਰਖੋ। ਔਰ ਜਦੋਂ ਪਾਕਿਸਤਾਨ ਸੁਪਰ ਲੀਗ ਮੁਕੰਮਲ ਹੋ ਜੇ ਉਹਦੇ ਬਾਅਦ ਜਿਹੜਾ ਹੈਗਾ ਨਾ ਜਿਹੜਾ ਤੁਹਾਨੂੰ ਅੱਛਾ ਲੱਗੇ ਕਿ ਇਹਦੇ 'ਚ ਸਾਰੀਆਂ ਕੁਆਲਿਟੀਜ਼ ਹੈਗੀਆਂ ਨੇ ਇਹਨੂੰ ਜਿਹੜਾ ਹੈਗਾ ਨਾ ਤੁਸੀਂ ਆਪਣਾ ਅੱਗੇ ਲੈ ਆਵੋ। ਕੌਮੀ ਟੀਮ ਦੀ ਜਿਹੜੀ ਹੈਗੀ ਹੈ ਨਾ ਕਿਆਦਤ ਵੀ ਤੁਸੀਂ ਦੇ ਸਕਦੇ ਹੈਗੇ ਜੇ। ਤੇ ਲੇਕਿਨ ਹਾਲੇ ਤੱਕ ਜਿਹੜਾ ਮੈਂ ਨਾ ਜੋ ਵੀ ਸਿਲਸਿਲਾ ਚੱਲ ਰਿਹਾ ਜਿਹੜਾ ਮੈਨੂੰ ਨਜ਼ਰ ਆ ਰਿਹਾ ਹੈ ਕਿ 2020 'ਚ ਫਿਲਹਾਲ
ਸ਼ਾਹੀਨ ਅਫਰੀਦੀ ਨੂੰ ਬਾਹਰ ਕੱਢਿਆ ਜਾਏਗਾ, ਬਾਬਰ ਆਜ਼ਮ ਦਾ ਰਸਤਾ ਬੰਦ ਹੋ ਜਾਏਗਾ ਔਰ ਜਿਹੜੀ ਕਿਆਦਤ ਹੈਗੀ ਸੁਲਮਾਨ ਆਗਾ ਦੀ ਜਿਹੜੀ ਕਿਆਦਤ ਦੀ ਵਜ੍ਹਾ ਦੇ ਨਾਲ ਅਸੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਬਹੁਤ ਪਿੱਛੇ ਚਲੇ ਗਏ ਸੀ ਔਰ ਮੇਰਾ ਖਿਆਲ ਹੈ ਕਿ ਜਿਹੜੀ ਕਪਤਾਨੀ ਹੈ ਉਹ ਵੀ ਚੇਂਜ ਹੋ ਜਾਏਗੀ। ਅੱਛਾ ਮੀਆਂ ਸਾਹਿਬ, ਸੋਸ਼ਲ ਮੀਡੀਆ ਉੱਤੇ ਤੂਫਾਨ ਆਇਆ, ਸ਼ਾਦਾਬ ਖਾਨ ਦਾ ਨਾਂ ਆ ਰਿਹਾ ਕਪਤਾਨੀ ਲਈ, ਤੇ ਉਹਨਾਂ ਦਾ ਕੋਈ ਰਿਕਾਰਡ ਅੱਛਾ ਤਾਂ ਨਹੀਂ ਹੈ। ਅਸੀਂ ਵੇਖ ਸਕਦੇ ਹਾਂ ਇੰਡੀਆ ਦੇ ਖਿਲਾਫ ਜਿਵੇਂ ਇਸ਼ਾਨ ਕਿਸ਼ਨ ਨੂੰ ਬੋਲਿੰਗ ਕਰਦੇ ਪਏ ਸੀਗੇ, ਬਿਲਕੁਲ ਹੀ ਆਪਣੀ ਲੈਂਥ ਤੋਂ ਘਬਰਾਏ ਹੋਏ ਸੀਗੇ, ਤੇ ਉਹਨਾਂ ਦਾ ਨਾਂ ਆਣਾ ਤੁਹਾਨੂੰ ਲੱਗਦਾ ਕੋਈ ਪੀਸੀਬੀ ਕੋਈ ਸੋਚ ਰਿਹਾ ਜਾਂ ਮਾਈਕ ਹੈਸਨ ਦੇ ਲਾਡਲੇ ਨੇ ਜ਼ਿਆਦਾ, ਕਿਉਂਕਿ ਤੁਹਾਨੂੰ ਪਤਾ ਇਸਲਾਮਾਬਾਦ ਯੂਨਾਈਟਿਡ ਦੀ ਕਪਤਾਨੀ ਵੀ ਕਰ ਚੁੱਕੇ ਨੇ ਉਹ। ਸ਼ਾਦਾਬ ਖਾਨ ਦਾ ਜਿਹੜਾ ਗਾਣਾ ਬਤੌਰ ਕਪਤਾਨ ਨਾਮ ਲਿਆ ਜਾ ਰਿਹਾ ਹੈਗਾ ਸੀ। ਇਸ ਵਕਤ ਵੀ ਜਿਹੜਾ ਗਾਣਾ ਸ਼ਾਹਦ ਅਫਰੀਦੀ ਨੇ ਵੀ ਕਿਹਾ ਕਿ ਸ਼ਾਦਾਬ ਖਾਨ ਨੂੰ ਜਿਹੜਾ ਗਾਣਾ ਹੋਣਾ ਚਾਹੀਦਾ, ਲੇਕਿਨ ਅਗਰ ਸ਼ਾਦਾਬ ਖਾਨ ਨੂੰ ਅਗਰ ਬਣਾਉਣਾ ਹੈਗਾ ਤਾਂ ਸਭ ਤੋਂ ਵੱਡੀ ਤੇ ਇਹ ਦੇਖੋ ਕਿ ਸ਼ਾਦਾਬ ਖਾਨ ਦੀ ਆਪਣੀ ਕੀ ਪਰਫਾਰਮੈਂਸ ਹੈਗੀ ਹੈ। ਅਗਰ ਉਹ ਬੈਟਿੰਗ ਕਰ ਰਿਹਾ ਉਹਦੇ ਕੋਲ ਬੋਲਿੰਗ ਨਹੀਂ ਹੁੰਦੀ, ਅਗਰ ਬੋਲਿੰਗ ਕਰਦਾ ਬੈਟਿੰਗ ਨਹੀਂ ਹੁੰਦੀ, ਔਰ ਆਪਣੇ ਆਪ ਨੂੰ ਉਹ ਸਾਬਤ ਇਹ ਕਰਨਾ ਚਾਹ ਰਿਹਾ ਹੈਗਾ ਕਿ ਮੈਂ ਪਾਕਿਸਤਾਨ ਦਾ ਨੰਬਰ 1 ਆਲਰਾਊਂਡਰ ਹੈਗਾ। ਬਈ ਇਹ ਵੀ ਨਾ ਇਨਸਾਫੀ ਹੋਏਗੀ। ਕਪਤਾਨ ਉਹ ਹੁੰਦਾ ਹੈ ਕਿ ਪੂਰੀ ਟੀਮ ਵਾਸਤੇ ਜਿਹੜਾ ਰੋਲ ਮਾਡਲ ਹੋਵੇ, ਹਮੇਸ਼ਾ ਰੋਲ ਮਾਡਲ ਨੂੰ ਹੀ ਉਹ ਕਪਤਾਨੀ ਦਿੱਤੀ ਜਾਣੀ ਚਾਹੀਦੀ ਔਰ ਜਿੰਦੇ ਜਿਹੜੇ ਹੈਗੇ ਨੇ ਟੀਮ ਦੇ ਵਿੱਚ ਜਿੰਦਾ ਅਸਰ ਔਰ ਸੁੱਖ ਵੀ ਹੋਵੇ, ਔਰ ਟੀਮ ਦੇ ਵਿੱਚ ਜਿਹੜਾ ਅਸਰ ਔਰ ਸੁੱਖ ਸਿਰਫ ਔਰ ਸਿਰਫ ਉਸ ਸੂਰਤ ਦੇ ਵਿੱਚ ਹੋ ਸਕਦਾ ਹੈ ਜਦੋਂ ਤੁਸੀਂ ਬਾਕਾਇਦਾ ਤੌਰ ਤੇ ਜਿਹੜੇ ਹੈਗੇ ਨੇ ਉਹਦੀ ਆਪਣੀ ਵੀ ਉਹ ਬਤੌਰ ਪਲੇਅਰ ਉਹਦੀ ਆਪਣੀ ਪਰਫਾਰਮੈਂਸ ਹੋਵੇ, ਦੂਸਰੇ ਪਲੇਅਰਾਂ ਵਾਸਤੇ ਰੋਲ ਮਾਡਲ ਹੋਵੇ। ਤੇ ਮੇਰਾ ਖਿਆਲ ਹੈ ਕਿ ਹਾਲੀ ਜੋ ਕੁਝ ਵੀ ਹੋ ਰਿਹਾ ਹੈ ਅੱਛਾ, ਇੱਥੇ ਮੈਂ ਥੋੜਾ ਜਿਹਾ ਮਜ਼ੀਦ ਐਡ ਕਰਨਾ ਚਾਹਾਂਗਾ ਕਿ ਸੁਲਮਾਨ ਅਲੀ ਆਗਾ ਨੇ ਜਿਹੜੀ ਕੋਲੰਬੋ 'ਚ ਆਖਰੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ 'ਚ ਵੀ ਇੱਕ ਸਵਾਲ ਹੋਇਆ ਸੀ ਕਿ ਹਾਂਜੀ ਹੁਣ ਤੁਸੀਂ ਕਪਤਾਨੀ ਛੱਡ ਰਹੇ ਜੇ ਜਾਂ ਨਹੀਂ ਛੱਡ ਰਹੇ ਜੇ, ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਫੌਰੀ ਤੌਰ ਤੇ ਨਹੀਂ, ਹਾਲੀ 2-3-4 ਦਿਨ ਮੈਂ ਵੈਸੇ ਸੋਚ ਵਿਚਾਰ ਕਰਾਂਗਾ ਕਿ ਆਇਆ ਕਿ ਹੁਣ ਮੈਨੂੰ ਅੱਗੇ ਕੀ ਕਰਨਾ ਚਾਹੀਦਾ, ਇੱਕ ਟੀਮ ਦੀ ਕਪਤਾਨੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੇਰਾ ਖਿਆਲ ਹੈਗਾ ਕਿ ਉਹਨਾਂ ਨੇ ਆਪਣੇ ਤੌਰ ਤੇ ਫੈਸਲਾ ਕਰਨ ਦੀ ਬਜਾਏ ਪਾਕਿਸਤਾਨ ਕ੍ਰਿਕਟ ਬੋਰਡ ਦਾ ਜਿਹੜਾ ਥਿੰਕ ਟੈਂਕ ਹੈ ਉਹਨਾਂ ਕੋਲ ਪੁੱਛਣਗੇ ਕਿ ਹਾਂਜੀ ਤੁਸੀਂ ਅਗਰ ਕਹਿੰਦੇ ਜੇ ਕਿ ਮੈਂ ਕੰਟੀਨਿਊ ਕਰਾਂ ਤਾਂ ਮੈਂ ਬਿਲਕੁਲ ਹਾਜ਼ਰ ਹੈਗਾ ਵਾਂ, ਔਰ ਅਗਰ ਤੁਸੀਂ ਇਹ ਕਹਿੰਦੇ ਹੈਗੇ ਜੇ ਕਿ ਮੈਨੂੰ ਹੁਣ ਛੱਡ ਦੇਣੀ ਚਾਹੀਦੀ ਹੈ, ਕਿਸੇ ਨਵੇਂ ਪਲੇਅਰ ਨੂੰ ਕਪਤਾਨ ਆ ਜਾਣਾ ਚਾਹੀਦਾ, ਤਾਂ ਮੈਂ ਉਹਦੇ ਵਾਸਤੇ ਵੀ ਤਿਆਰ ਹੈਗਾ ਵਾਂ। ਇਸ ਵਕਤ ਇਹ ਥੋੜੀ ਜਿਹੀ ਜਿਹੜੀ ਹੈਗੀ ਹੈ ਨਾ ਮਾਮਲਾ ਚੱਲ ਰਹੇ ਹੈਗੇ ਨੇ, ਇਹ ਜਿਹੜੀ ਹੈਗੀ ਨਾ ਖਿਚੜੀ ਪੱਕ ਰਹੀ ਹੈਗੀ ਹੈ। ਤੇ ਅੱਗੇ ਜਰਾ ਦੇਖਦੇ ਹਾਂ, ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਮਜ਼ੀਦ ਜ਼ਿਕਰ ਕਰ ਦਿਆਂ ਕਿ ਪਾਕਿਸਤਾਨ ਦਾ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਦਾ ਔਰ ਪਾਕਿਸਤਾਨ ਦੀ ਜਿਹੜੀ ਸਿਲੈਕਸ਼ਨ ਕਮੇਟੀ ਹੈ ਉਹਦਾ ਪੂਰੇ ਦਾ ਪੂਰਾ ਇਸ ਵਕਤ ਜਿਹੜਾ ਟਾਰਗੇਟ ਹੈਗਾ, ਉਹਨਾਂ ਦਾ ਜਿਹੜਾ ਹਦਫ ਹੈਗਾ ਉਹ ਪਾਕਿਸਤਾਨ ਟੀਮ ਦਾ ਦੌਰਾ ਬੰਗਲਾਦੇਸ਼ ਹੈਗਾ। ਤੁਹਾਨੂੰ ਪਤਾ ਹੈਗਾ ਹੈ ਕਿ ਜੋ ਵੀ ਹੈ ਜੰਗ ਦੀ ਵਜ੍ਹਾ ਨਾਲ, ਸੂਰਤ ਹਾਲ ਦੀ ਵਜ੍ਹਾ ਨਾਲ ਥੋੜਾ ਜਿਹਾ ਇਸ ਵਕਤ ਡਾਵਾਡੋਲ ਕੰਮ ਚੱਲ ਰਿਹਾ ਹੈਗਾ, ਲੇਕਿਨ ਸ਼ਡਿਊਲ ਦੇ ਮੁਤਾਬਿਕ ਪਾਕਿਸਤਾਨ ਨੇ 9 ਮਾਰਚ ਨੂੰ ਜਿਹੜਾ ਢਾਕਾ ਜਾਣਾ ਹੈਗਾ ਔਰ ਉੱਥੇ 3 ਵਨਡੇ ਮੈਚਾਂ ਦੀ ਸੀਰੀਜ਼ ਖੇਲਣੀ ਹੈਗੀ ਹੈ। ਇਹ ਜੇ ਤੁਹਾਨੂੰ ਪਤਾ ਹੈ ਕਿ ਸੀਰੀਜ਼ ਬਹੁਤ ਇਸ ਲਈ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਕਿ ਚੂੰਕਿ ਅੱਗੇ ICC 2020 ਨਹੀਂ, ICC ਜਿਹੜਾ ਹੈਗਾ ਨਾ ਵਨਡੇ ਵਰਲਡ ਕੱਪ ਜਿਹੜਾ ਹੈਗਾ 2027 ਉਹ ਸ਼ੁਰੂ ਹੋ ਰਿਹਾ ਹੈ, ਔਰ ਉਹਦੀ ਤਿਆਰੀ ਵਾਸਤੇ ਹੀ ਇਹ ਜਿਹੜਾ तमाम ਜਿਹੜੇ ਮਾਮਲਾਤ ਹੋ ਰਹੇ ਨੇ। ਔਰ ਅਗਰ ਪਾਕਿਸਤਾਨ ਟੀਮ ਉੱਥੇ ਜਾਂਦੀ ਹੈ, ਬੰਗਲਾਦੇਸ਼ ਜਾਂਦੀ ਹੈ ਔਰ ਉਹਦੇ ਬਾਅਦ ਉੱਥੇ ਅੱਛਾ ਪਰਫਾਰਮ ਵੀ ਕਰਦੀ ਹੈ ਤਾਂ ਉਹਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੈਗਾ 2027 ਦਾ ਜਿਹੜਾ ਵਨਡੇ ਵਰਲਡ ਕੱਪ ਹੈਗਾ ਉਹਦੇ ਵਿੱਚ ਹੋਏਗਾ। 2020 ਦੇ ਵਿੱਚ ਤੇ ਚਲੋ ਜੋ ਕੁਛ ਅਸੀਂ ਕਰ ਦਿੱਤਾ, ਉਹ ਕਹਿੰਦੇ ਰਾਤ ਗਈ ਬਾਤ ਗਈ, ਖਿਲਾੜੀਆਂ ਦੇ ਖਿਲਾਫ ਐਕਸ਼ਨ ਵੀ ਹੋ ਜਾਣਗੇ, ਹੋਰ ਵੀ ਮਾਮਲਾਤ ਹੋ ਜਾਣਗੇ, ਲੇਕਿਨ ਹੁਣ ਸਾਨੂੰ ਬਹੁਤ ਜ਼ਿਆਦਾ ਜਿਹੜਾ ਫੋਕਸ ਹੈਗਾ ਉਹ 2027 ਦਾ ਜਿਹੜਾ ਵਨਡੇ ਵਰਲਡ ਕੱਪ ਹੈਗਾ ਉਹਦੇ ਤੇ ਕਰਨਾ ਚਾਹੀਦਾ ਹੈ। ਔਰ ਜਿੱਥੋਂ ਤੱਕ ਹੈਗਾ ਚੂੰਕਿ ਸ਼ਹੀਨ ਆਖਰੀ ਦਫਾ ਜਿਹੜਾ ਹੈਗਾ ਨਾ ਸ਼ਾਹੀਨ ਅਫਰੀਦੀ ਨੂੰ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈਗਾ ਸੀ, ਔਰ ਉਹਨਾਂ ਦੀ ਕਪਤਾਨੀ ਦੇ ਵਿੱਚ ਪਾਕਿਸਤਾਨ ਟੀਮ ਨੇ ਸਾਊਥ ਅਫਰੀਕਾ ਔਰ ਸ੍ਰੀਲੰਕਾ ਦੇ ਖਿਲਾਫ ਵੀ ਖੇਲਿਆ ਸੀ, ਟੀਮ ਬਹੁਤ ਅੱਛਾ ਖੇਲੀ ਹੈਗੀ ਸੀ। ਤੇ ਮੇਰਾ ਖਿਆਲ ਹੈ ਕਿ ਵਨਡੇ ਟੀਮ ਦੇ ਵਿੱਚ ਤੇ ਸ਼ਾਹੀਨ ਅਫਰੀਦੀ ਦੀ ਜਿਹੜੀ ਪੋਜੀਸ਼ਨ ਜਿਹੜੀ ਹੈਗੀ ਹੈ ਨਾ ਬਰਕਰਾਰ ਰਹੇਗੀ, ਲੇਕਿਨ ਜਿਹੜਾ ਹੈਗਾ ਨਾ 2020 ਜਿਹੜੀ ਟੀਮ ਹੈਗੀ ਆ ਉਹਦੇ ਵਾਸਤੇ ਜਿਹੜਾ ਹੈਗਾ ਨਾ ਇਹਦਾ ਆਪਣਾ ਸ਼ਾਹੀਨ ਅਫਰੀਦੀ ਦੀ ਸ਼ਮੂਲੀਅਤ ਤੇ ਕੁਐਸਚਨ ਮਾਰਕ ਹੈਗਾ। ਬਾਬਰ ਆਜ਼ਮ ਦਾ ਤੇ ਮੈਨੂੰ ਲੱਗ ਰਿਹਾ ਹੈਗਾ ਕਿ ਇਹ ਬਿਲਕੁਲ ਜਿਹੜਾ ਹੈਗਾ ਨਾ 2020 ਤੋਂ ਬਾਹਰ ਹੋ ਜਾਏਗਾ। ਨਵਾਜ਼ ਦੀ ਵੀ ਇਸ ਵਕਤ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਜਿਹੜੇ ਹੈਗੇ ਨੇ ਨਾ ਸਿਲੈਕਸ਼ਨ ਕਮੇਟੀ ਅੱਗੇ ਸ਼ਾਇਦ 2020 ਦੇ ਵਿੱਚ ਇਹਨੂੰ ਚਾਂਸ ਨਾ ਦੇਵੇ। ਸ਼ਾਦਾਬ ਖਾਨ ਜਿਹੜਾ ਹੈਗਾ ਨਾ ਚੂੰਕਿ ਉਹਦਾ ਵੈਸੇ ਵੀ ਬੜਾ ਅਸਰ ਔਰ ਸੂਖ ਹੈਗਾ, ਸ਼ਾਦਾਬ ਖਾਨ ਟੀਮ ਦੇ ਵਿੱਚ ਵੀ ਆ ਸਕਦਾ ਔਰ ਹੋ ਸਕਦਾ ਕਿ ਅੱਗੇ ਜਾ ਕੇ ਇਹਨੂੰ ਟੀਮ ਦਾ ਕਪਤਾਨ ਵੀ ਬਣਾ ਦਿੱਤਾ ਜਾਏ। ਜੀ ਬਿਲਕੁਲ ਜੀ, ਦੁਆ ਕਰਦੇ ਹਾਂ ਕਿ ਜਿਹੜਾ ਡਿਜ਼ਰਵ ਕਰਦਾ ਹੈ ਉਹਨੂੰ ਹੀ ਕਪਤਾਨੀ ਮਿਲੇ। ਤੁਹਾਨੂੰ ਪਤਾ ਰਾਈਟ ਮੈਨ ਫॉर द ਰਾਈਟ ਜੌਬ ਦਾ ਮਸਲਾ ਨਹੀਂ ਹੋਣਾ ਚਾਹੀਦਾ। ਇਹ ਸਾਡੀ ਟੀਮ ਹੈ, ਸਾਡੇ ਖਿਡਾਰੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਅਸੀਂ ਬੈਕ ਕਰੀਏ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਤੋਂ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।